ਬਿਸਮਿਲ੍ਲਾਹਿਰਰਹਿਮਾनिर्रहीम अस्सलाम वालेकुम। हाँ जी दोस्तों, की हाल चाल है। उम्मीद है सारे भरा वधिया होंगे। मैं थोड़ा वीर उमर शहजाद जी, हमेशा की तरह मेरे नाल भाई सलीम मौजूद है। हाँ जी भाई सलीम, की हाल है जी? ठीक ठाक जनाब, शुक्र अल्हम्दुलिल्लाह। सब तो पहला तो सारे जिन्ने भी मुसलमान सारे वीर सानू देख रहे हैं, पूरी उम्मत मुसलमान साढ़े दोनों ही तरफों जी, देश पंजाब की टीम की तरफों रमजान मुबारक की बहुत बहुत मुबारकबाद जी। बिल्कुल। ਤੇ ਦੋਸਤੋ, ਰਮਜ਼ਾਨ ਮੁਬਾਰਕ ਦੇ ਇhtਰਾਮ ਦੇ ਵਿੱਚ ਅਸੀਂ ਜਿਹੜੀ ਫੜੀ ਵੀਡੀਓ ਆ ਬਿਲਕੁਲ ਖਤਮ ਕਰ ਰਹੇ ਹਾਂ। ਪੂਰਾ ਮਹੀਨਾ ਇਨਸ਼ਾਅੱਲਾ ਇਹਦੇ ਵਿੱਚ ਅਸੀਂ ਇੰਟਰਵਿਊ ਪਾਵਾਂਗੇ ਔਰ ਇਸ ਤਰ੍ਹਾਂ ਹੀ ਬਹਿ ਕੇ ਤੁਹਾਡੇ ਨਾਲ ਗੱਪਸ਼ਪ ਲਾਵਾਂਗੇ। ਔਰ ਭਾਈ ਪੂਰਾ ਮਹੀਨਾ ਇਸ ਤਰ੍ਹਾਂ ਹੀ ਇਨਸ਼ਾਅੱਲਾ ਇਹ ਸਿਲਸਿਲਾ ਚੱਲਦਾ ਰਹੇਗਾ ਤੇ ਬਾਕੀ ਸਪੋਰਟ ਕਰਦੇ ਰਹੀਓ। ਲਵ ਯੂ। ਤੇ ਅੱਜ ਦਾ ਮੌਜੂ ਜਿਹੜਾ ਅਸੀਂ ਡਿਸਕਸ ਕਰਨ ਜਾ ਰਹੇ ਹਾਂ, ਭਾਈ ਸਲੀਮ ਮਾਸ਼ਾਅੱਲਾ ਸ਼ਹਿਰੋਂ ਚੱਕਰ ਲਾ ਕੇ ਆਇਆ ਮੇਰੇ ਖਿਆਲ ਚ ਅੱਜ। ਹਾਂਜੀ ਹਾਂਜੀ ਬਿल्कुल। ਤੇ ਭਾਈ ਸਲੀਮ ਨੂੰ ਪੁੱਛਦੇ ਆ ਕੀ ਸੂਰਤ ਹਾਲ ਆ, ਮਹਿੰਗਾਈ ਦੇ ਹਵਾਲੇ ਨਾਲ ਗੱਲ ਕਰਦੇ ਆ। ਹਾਂਜੀ ਭਾਈ ਸਲੀਮ, ਕਿੱਥੇ ਕਿੱਥੇ ਗਿਆ ਸੀ ਤੇ ਕੀ ਸੂਰਤ ਹਾਲ ਆ? ਕੀ ਚੀਜ਼ਾਂ ਮਹਿੰਗੀਆਂ ਹੋਈਆਂ ਵਾ ਜਾਂ ਸਸਤੀਆਂ ਵਾ ਜਾਂ ਉਹੀ ਰੇਟ ਜਿਹੜੇ ਰਮਜ਼ਾਨ ਤੋਂ ਪਹਿਲੇ ਚੱਲ ਰਿਹਾ ਸੀਗੇ? ਨਹੀਂ ਬਾਈ ਜੀ, ਇਹ ਮੁਸਲਮਾਨਾਂ ਨੂੰ ਤੁਹਾਨੂੰ ਪਤਾ ਹੀ ਆ, ਮੁਸਲਮਾਨ ਸਾਰੇ ਦੇ ਰੋਜ਼ਿਆਂ ਦੇ ਵਿੱਚ ਆਣ ਕੇ ਅਕਸਰ ਰੇਟ ਚੀਜ਼ਾਂ ਦੇ ਵਧ ਜਾਂਦੇ ਆ। ਬਾਈ ਜੀ ਮੈਂ ਅੱਜ ਗਿਆ ਸੀ ਸਬਜ਼ ਮੰਡੀ, ਕੁਝ ਚੀਜ਼ਾਂ ਲੈਣੀਆਂ ਸੀ ਘਰ ਦੀਆਂ, ਸਬਜ਼ੀ ਵਗੈਰਾ। ਮੈਂ ਕਿਹਾ ਚਲੋ ਮੰਡੀ ਦਾ ਵਿਜ਼ਿਟ ਕਰਦੇ ਆ ਜੀ। ਅੱਛਾ ਅੱਛਾ। ਮੰਡੀ ਗਏ ਆ ਬਾਈ ਜੀ, ਤੇ ਹਰ ਚੀਜ਼ ਦਾ ਰੇਟ ਹੈ ਨਾ ਤਕਰੀਬਨ ਕਹਿ ਲਓ ਕਿ 100 ਰੁਪਇਆ ਐਕਸਟਰਾ ਹੋਇਆ। ਯਾਨੀ ਕੱਲ ਪਰਸੋਂ ਮੈਂ ਗਿਆ ਸੀ ਮੰਡੀ ਜੀ, ਉਦੋਂ ਟਮਾਟਰ ਰੇਟ ਸੀਗਾ 100 ਰੁਪਏ, ਤੇ ਅੱਜ ਲਾਲ ਟਮਾਟਰ 200 ਰੁਪਏ ਕਿਲੋ ਵਿਕ ਰਹੇ ਸੀ। ਯਾਨੀ ਕਿ ਡਬਲ ਹੋ ਗਿਆ। ਡਬਲ ਹੋ ਗਿਆ ਰੇਟ। ਅੱਛਾ ਅੱਛਾ। ਤੇ ਨਿੰਬੂ ਜਿਹੜੇ ਆ ਜੀ, ਹਾਲਾਂਕਿ ਜ਼ਰੂਰਤ ਨਹੀਂ, ਗਰਮੀ ਨਹੀਂ ਗੀ, ਨਿੰਬੂ ਇਸਤੇਮਾਲ ਨਹੀਂ ਏਡੇ ਹੁੰਦੇ। ਨਿੰਬੂ ਉਦੋਂ ਦੇ ਰਹੇ ਸੀ ਸਿਰਫ 40 ਰੁਪਏ ਕਿਲੋ ਜੀ, ਤੇ ਅੱਜ 120 ਰੁਪਏ ਕਿਲੋ ਸੀ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਚੀਜ਼ਾਂ ਦੇ ਰੇਟ ਵਧੇ ਆ ਜਾਂ ਘਟੇ ਆ। ਤੇ ਇਸ ਤਰ੍ਹਾਂ ਹੀ ਤਕਰੀਬਨ ਜਿੰਨੀਆਂ ਸਬਜ਼ੀਆਂ ਵਾ ਜੀ, ਸਾਰੀਆਂ ਰੇਟ ਅੱਪ ਹੋਏ ਹੋਏ ਆ। ਤੇ ਫਰੂਟ ਦਾ ਜਿਹੜਾ ਉਮਰ ਭਾਈ ਹੈ ਨਾ, ਹਾਲਾਤ ਅੱਜ ਮੈਂ ਹਾਂਜੀ ਦੇਖ ਹਾਂਜੀ। ਕੇ ਆਇਆ, ਯਕੀਨ ਕਰੋ ਗਰੀਬ ਬੰਦੇ ਦੇ ਵਾਸਤੇ ਵਿੱਚ ਰਿਹਾ ਹੀ ਨਹੀਂ ਹੈਗਾ ਬਿਲਕੁਲ। ਤੇ ਗਰੀਬ ਬੰਦਾ ਫਰੂਟ ਲੈ ਕੇ ਨਹੀਂ ਖਾ ਸਕਦਾ। ਅੱਗੋਂ ਪਿੱਛੋਂ ਤਾਂ ਭਾਈ ਸਲੀਮ ਕੀ ਖਾਣਾ ਹੁੰਦਾ? ਰਮਜ਼ਾਨ ਮੁਬਾਰਕ ਦੇ ਬਬਰਕਤ ਮਹੀਨੇ ਦੇ ਵਿੱਚ ਮੁਸਲਮਾਨ ਜ਼ਿਆਦਾ ਅਕਸਰ ਫਰੂਟ ਦਾ ਇਸਤੇਮਾਲ ਕਰਦੇ ਆ ਅਫਤਾਰੀ ਦੇ ਵਿੱਚ। ਤੇ ਅਗਰ ਇਸ ਮਹੀਨੇ ਸਾਨੂੰ ਮਤਲਬ ਇਹ ਪੈਕੇਜ ਨਹੀਂ ਮਿਲਣਗੇ, ਕੋਈ ਮਤਲਬ ਕਿ ਰਾਇਤ ਨਹੀਂ ਹੋਏਗੀ, ਤੇ ਅਸੀਂ ਕਿੱਧਰ ਜਾਵਾਂਗੇ ਯਾਰ? ਸਾਡਾ ਮੁਆਸ਼ਰਾ, ਸਾਡਾ ਪਾਕਿਸਤਾਨ ਕਿਸ ਤਰਫ ਜਾ ਰਿਹਾ? ਕੋਈ ਸਮਝ ਆ ਰਹੀ ਹੈ? ਯਾਰ ਸਾਨੂੰ ਮੁਸਲਮਾਨ ਹੋਣ ਦੇ ਨਾਤੇ ਚਾਹੀਦਾ ਕਿ ਇਸ ਮਹੀਨੇ ਦੇ ਵਿੱਚ ਖਾਸ ਕਰਕੇ ਨਾ ਚੀਜ਼ਾਂ ਦੇ ਰੇਟ ਜਿਹੜੇ ਆ ਡਾਊਨ ਕਰਨੇ ਚਾਹੀਦੇ। ਬਿਲਕੁਲ। ਜਿਹੜੇ ਸਾਡੇ ਗੈਰ ਮੁਸਲਮਾਨ ਆ, ਉਹ ਇਹਨਾਂ ਦਿਨਾਂ ਦੇ ਵਿੱਚ ਆਣ ਕੇ ਯਕੀਨ ਕਰੋ ਬਾਹਰਲੇ ਕੰਟਰੀਆਂ ਦੇ ਵਿੱਚ ਉਹ ਪੈਕੇਜ ਦਿੰਦੇ ਆ ਕਿ ਚੀਜ਼ਾਂ ਦੇ ਰੇਟ ਘਟਾਉਂਦੇ ਆ। ਸਾਡੇ ਆਣ ਕੇ ਇਸ ਮਹੀਨੇ ਦੇ ਵਿੱਚ ਪਤਾ ਨਹੀਂ ਮੁਸਲਮਾਨਾਂ ਨੂੰ ਕਮਾਈ ਇਸ ਮਹੀਨੇ 'ਚ ਹੁੰਦੀ ਆ ਕਿ ਰੇਟ ਅੱਪ ਕਰ ਦਿੰਦੇ ਆ। ਪੂਰੇ ਸਾਲ ਦੀ ਕਮਾਈ ਕਰਦੇ ਆ ਮੇਰੇ ਖਿਆਲ ਦੇ ਵਿੱਚ ਇਸ ਮਹੀਨੇ ਦੇ ਵਿੱਚ। ਬਿਲਕੁਲ ਜੀ, ਇਸ ਤਰ੍ਹਾਂ ਹੀ ਹੈ, ਕਿਉਂਕਿ ਗਰੀਬ ਬੰਦੇ ਨੇ ਯਾਰ ਕੋਸ਼ਿਸ਼ ਹੁੰਦੀ ਕਿ ਚਲੋ ਰਮਜ਼ਾਨ ਦੇ ਮਹੀਨੇ ਵਿੱਚ ਫਰੂਟ ਜਾਂ ਸਬਜ਼ੀਆਂ ਕੋਈ ਵੀ ਚੀਜ਼ ਆ ਉਹ ਕੋਸ਼ਿਸ਼ ਕਰਦਾ ਇਸਤੇਮਾਲ ਹੋ ਜੇ। ਅੱਗੇ ਬਿਲਕੁਲ ਪਿੱਛੇ ਤੋਂ ਉਹਦੀ ਪਹੁੰਚ ਦੇ ਵਿੱਚ ਨਹੀਂ ਹੁੰਦੀਆਂ। ਤੇ ਬਿਲਕੁਲ। ਰਮਜ਼ਾਨ ਦੇ ਮਹੀਨੇ ਦੇ ਵਿੱਚ ਵੀ ਆਣ ਕੇ ਚੀਜ਼ਾਂ ਦੇ ਰੇਟ ਜਿਹੜੇ ਯਾਰ ਬਹੁਤ ਅੱਪ ਹੋ ਜਾਂਦੇ, ਗਰੀਬ ਬੰਦੇ ਵਾਸਤੇ ਬਹੁਤ ਮੁਸ਼ਕਲ ਹੈ। ਤੇ ਇਸੇ ਤਰ੍ਹਾਂ ਹੀ ਉਮਰ ਭਾਈ, ਅੱਜ ਮੈਂ ਕੇਲੇ ਦਾ ਰੇਟ ਪੁੱਛਿਆ, ਮੈਂ ਲੈ ਕੇ ਅੱਛਾ ਵੀ ਜੀ। ਆਇਆ। ਅੱਛਾ ਅੱਛਾ। ਯਕੀਨ ਕਰੋ ਜਿਹੜਾ ਬਿਲਕੁਲ ਕਲਾਸ ਦਾ ਕੇਲਾ ਸੀ ਨਾ, ਅੱਜ ਤੋਂ 2-3 ਦਿਨ ਪਹਿਲੇ ਉਹਦਾ 150 ਰੁਪਇਆ ਰੇਟ ਸੀ, ਤੇ ਅੱਜ ਜਿਹੜਾ ਬਿਲਕੁਲ ਲੋ ਕੁਆਲਿਟੀ ਦਾ ਕੇਲਾ ਸੀ ਉਹਦਾ 150 ਰੁਪਇਆ ਰੇਟ ਆ ਜਿਹੜਾ ਟਾਪ ਕਲਾਸ ਸੀ 150 160 ਰੁਪਏ ਸੀ। 160 ਚੱਲ ਰਿਹਾ ਸੀ ਰੁਪਏ ਰੋਜ਼ਾਂ ਤੋਂ ਪਹਿਲੇ। ਬਿਲਕੁਲ ਇਸ ਤਰ੍ਹਾਂ ਹੀ। ਤੇ ਜਿਹੜਾ ਅੱਛਾ ਸੀ ਉਹਦਾ 250 ਰੁਪਏ ਰੇਟ ਅੱਜ ਦੱਸ ਰਹੇ 250। ਸੀ। ਤੇ ਸੇਬ ਜਿਹੜਾ ਆਮ ਟੀਨ 150 200 ਰੁਪਏ ਵਿਕ ਰਿਹਾ ਸੀ, ਅੱਜ 350 400 ਰੁਪਏ ਸੀ। ਨਾਰ ਜਿਹੜਾ ਜੀ, ਅੱਜ ਜੋ ਬੇਟੀ ਸੀ ਮੇਰੀ ਨਾਲ, ਜੀ ਕਹਿੰਦੀ ਅਨਾਰ ਲੈਣੇ, ਉਹ ਨਾਰਾਂ ਦਾ ਸੀ ਰੇਟ ਪਤਾ ਕੀਤਾ, ਮੈਂ ਸੁਣ ਕੇ ਹੈਰਾਨ ਹੋ ਗਿਆ। ਪਿਛਲੇ ਦਿਨਾਂ 'ਚ ਲਿਆਇਆ ਤੇ 400 ਰੁਪਏ ਕਿਲੋ ਸੀ, ਅੱਜ 700 ਰੁਪਏ ਕਿਲੋ ਸੀ। ਇੱਥੇ ਮੈਂ ਕੁਛ ਇੱਕ ਚੀਜ਼ ਐਡ ਕਰਨਾ ਚਾਹਾਂਗਾ ਕਿ ਹਕੂਮਤ ਰੇਟ ਲਿਸਟਾਂ ਜਿਹੜੀਆਂ ਸ਼ੋਅ ਕਰਦੀ ਆ, ਉਹ ਸਿਰਫ ਇੱਕ ਕਹਿ ਲਓ ਕਿ ਸਾਡੇ ਵਾਸਤੇ ਸਿਰਫ ਦਿਖਾਵਾ ਹੀ ਆ। ਹਕੂਮਤਾਂ ਆਪਦੀ ਤਰਫੋਂ ਹੁਣ ਰੇਟ ਲਿਸਟ ਜਿਹੜੀ ਆ ਸ਼ੋਅ ਕਰ ਦਿੰਦੀਆਂ ਵਾ, ਲੇਕਿਨ ਅੱਗੇ ਜਿਹੜੇ ਆ ਮਾਫੀਆ ਬੈਠੇ ਆ, ਜਿਹੜੇ ਵੇਚਣ ਵਾਲੇ ਆ ਫਰੂਟ ਨੂੰ, ਚਾਹੇ ਉਹ ਮੰਡੀ 'ਚ ਆ ਚਾਹੇ ਉਹ ਬਾਹਰ ਰੇਹੜੀਆਂ ਤੇ, ਠੀਕ ਆ, ਉਹ ਉਹਨਾਂ ਦੀਆਂ ਬਿਲਕੁਲ ਧੱਜੀਆਂ ਉਡਾ ਦਿੰਦੇ ਆ। ਉਹ ਰੇਟ ਲਿਸਟ ਦੇ ਮੁਤਾਬਕ ਕੋਈ ਨਹੀਂ, ਨਾ ਕੋਈ ਪੁੱਛਦਾ, ਨਾ ਕੋਈ ਕਿਸੇ ਨੂੰ ਦਿਖਾਉਂਦਾ ਜੀ। ਨਹੀਂ ਜੀ, ਉੱਥੇ ਪੁੱਛਣ ਦਾ ਠੀਕ ਸਲਾ ਹੈ, ਗੱਲ ਹੀ ਕੋਈ ਨਹੀਂ ਗੱਲ ਹੀ ਹੈਗੀ। ਕੋਈ ਨਹੀਂ। ਅਗਰ ਰੇਟ ਲਿਸਟ ਦੇ ਬਾਰੇ 'ਚ ਕਿਸੇ ਨਾਲ ਉੱਥੇ ਗੱਲ ਕਰੋ ਨਾ, ਅੱਗੇ ਪਤਾ ਕੀ ਜਵਾਬ ਨੇ, ਭਾਈ ਗਵਰਨਮੈਂਟ ਨੇ ਰੇਟ ਦਿੱਤਾ, ਜੇ ਇਸ ਰੇਟ ਤੁਹਾਨੂੰ ਮਿਲਦਾ ਤਾਂ ਲੈ ਲਓ। ਲੈ ਲਓ ਬਿਲਕੁਲ, ਕਿਉਂਕਿ ਕੋਈ ਵੀ ਨਹੀਂ ਵੇਚਦਾ ਇਸ ਰੇਟ ਵੇਚਦਾ ਤੇ। ਹੀ ਕੋਈ ਨਹੀਂ ਹੈਗਾ ਜੀ। ਮਜਬੂਰੀ ਆ, ਰੇਟ ਲਿਸਟ ਲੈ ਕੇ ਰੱਖਣੀ, ਉਹਨੇ ਮਜਬੂਰੀ ਹੁੰਦੀ ਹੈ ਜੀ, ਦਿੰਦਾ ਰੇਟ ਤੇ ਕੋਈ ਚੀਜ਼ ਵੀ ਰੇਟ ਤੇ ਨਹੀਂ ਮਿਲਦੀ ਹੈਗੀ ਔਰ ਇਹ ਪੰਜਾਬ ਸਾਡੇ ਵਿੱਚ। ਮੁਲਕ ਦੀ ਬਦਕਿਸਮਤੀ ਕਹਿ ਲਓ ਕਿ ਰਮਜ਼ਾਨ ਮੁਬਾਰਕ ਦੇ ਵਿੱਚ ਜਿੱਥੇ ਦੂਸਰੇ ਮੁਲਕਾਂ ਦੇ ਵਿੱਚ ਚੀਜ਼ਾਂ ਮੇਰੇ ਖਿਆਲ ਦੇ ਵਿੱਚ 50% ਆ ਜਾਂਦੀਆਂ ਵਾ, ਇੱਥੇ 100% ਡਬਲ ਹੋ ਜਾਂਦੀਆਂ। ਡਬਲ ਹੋ ਜਾਂਦੀ ਯਾਨੀ ਕਿ ਹੈ। 100 ਮਗਰ 100 ਰੁਪਇਆ ਚੱਕ ਦਿੰਦੇ ਆ। ਤੇ ਭਾਈ ਸਲੀਮ, ਕੀ ਪੈਗਾਮ ਦੇਣਾ ਚਾਹੋਗੇ ਆਵਾਮ ਨੂੰ, ਸਾਡੇ ਵੇਖਣ ਵਾਲਿਆਂ ਨੂੰ? ਯਾਰ ਅਸੀਂ ਆਵਾਮ ਨੂੰ ਇਹੀ ਪੈਗਾਮ ਦੇਣਾ ਚਾਹੁੰਦੇ ਹਾਂ, ਖਾਸ ਕਰਕੇ ਜਿਸ ਤਰ੍ਹਾਂ ਮੈਂ ਵੀ ਦੁਕਾਨਦਾਰ ਹਾਂ, ਕਿ ਦੁਕਾਨਦਾਰ ਹਜ਼ਰਾਤ ਜਿੰਨੇ ਵੀ ਆ ਯਾਰ, ਕਿ ਮੁਹਰਮ ਦੇ ਮਹੀਨੇ ਵਿੱਚ ਕੋਸ਼ਿਸ਼ ਕਰਿਆ ਕਰੋ। ਰਮਜ਼ਾਨ ਮੁਬਾਰਕ। ਹਾਂ ਸਾਲ ਰਮਜ਼ਾਨ ਮੁਬਾਰਕ ਦੇ ਮਹੀਨੇ ਵਿੱਚ ਕੋਸ਼ਿਸ਼ ਕਰਿਆ ਕਰੋ ਯਾਰ ਕਿ ਚੀਜ਼ਾਂ ਦੇ ਰੇਟ ਜਿਹੜੇ ਹਨ ਮੁਨਾਸਬ ਰੱਖਿਆ ਕਰੋ। ਪਰ ਅਸੀਂ ਵੀ ਮਜਬੂਰ ਹੋਏ ਨੇ ਯਾਰ, ਜਦ ਪਿੱਛੋਂ ਚੀਜ਼ ਦਾ ਰੇਟ ਬਹੁਤ ਅੱਪ ਮਿਲਦਾ ਵਾ, ਤੇ ਅੱਗੇ ਸਾਡੀ ਮਜਬੂਰੀ ਹੁੰਦੀ ਹੈ, ਪਰ ਕੋਸ਼ਿਸ਼ ਕਰੀ ਯਾਰ ਕਿ 5-10 ਰੁਪਏ ਆਪਣਾ ਮੁਨਾਫਾ ਰੱਖ ਕੇ
ਤੇ ਲੋਕਾਂ ਨੂੰ ਚੀਜ਼ਾਂ ਜਿਹੜੀਆਂ ਮੁਹੱਈਆ ਕੀਤੀਆਂ ਜਾਣ। ਬਿਲਕੁਲ ਇੱਕ ਮੁਨਾਸਬ ਜਿਹੜਾ ਮੁਨਾਫਾ ਵਾ ਉਹਦੇ ਹੱਕ ਬਣਦਾ, ਕਿਉਂਕਿ ਤੁਸੀਂ ਸਾਰੀ ਦਿਹਾੜੀ ਉਹਨੂੰ ਲੈ ਕੇ ਚੀਜ਼ ਨੂੰ ਫਿਰਨਾ ਵਾ ਜਾਂ ਵੇਚਣਾ ਵਾ, ਜਿੱਥੇ ਵੀ ਖੜੋਗੇ ਇੱਕ ਮੁਨਾਸਿਬ ਬਣਦਾ। ਲੇਕਿਨ ਅਗਰ ਤੁਸੀਂ ਚੀਜ਼ 100 ਰੁਪਏ ਦੀ ਲੈਂਦੇ ਹੋ 200 ਰੁਪਏ ਉਹਦੇ 'ਚੋਂ ਕਮਾ ਰਹੇ ਹੋ, ਤੇ ਇਹ ਬਿਲਕੁਲ ਮੁਨਾਸਬ ਨਹੀਂ ਹੈਗਾ ਮੇਰੇ ਇਹ ਖਿਆਲ ਦੇ ਤਾਂ ਵਿੱਚ। ਜ਼ਾਤੀ ਹੈਗੀ ਆ ਨਾ ਯਾਰ। ਦੇਖੋ ਕਿ ਰਮਜ਼ਾਨ ਦਾ ਮਹੀਨਾ ਯਾਰ, ਇਹ ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਕਿ ਚੀਜ਼ ਕੋਈ ਨਾ ਕੋਈ ਖਰੀਦ ਸਕੇ, ਉਹ ਗਰੀਬ ਬੰਦਾ ਖਾਸ ਕਰਕੇ। ਤੇ ਇਸ ਵਾਸਤੇ ਆਪਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਯਾਰ ਕਿ ਕੋਸ਼ਿਸ਼ ਕਰੋ ਕਿ ਹਰ ਗਰੀਬ ਤੱਕ ਜਿਹੜੀ ਚੀਜ਼ ਆ ਉਹਨੂੰ ਮੁਹੱਈਆ ਕਰਨ ਦੀ ਕੋਸ਼ਿਸ਼ ਕਰੋ। ਬਿਲਕੁਲ ਸਾਡਾ ਮਕਸਦ ਕਿਸੇ ਵੀ ਭਰਾ ਦੀ ਦਿਲਦਾਰੀ ਨਹੀਂ ਹੈਗਾ, ਇੱਕ ਅੱਛਾ ਪੈਗਾਮ ਸੀਗਾ ਸਾਡਾ ਮਕਸਦ ਕਿ ਯਾਰ ਰਮਜ਼ਾਨ ਮੁਬਾਰਕ ਦਾ ਬਾਬਰਕਤ ਮਹੀਨਾ ਵਾ, ਰਹਿਮਤਾਂ ਦਾ, ਨੇਕੀਆਂ ਕਮਾਉਣ ਦਾ ਮਹੀਨਾ ਵਾ। ਜਿੰਨਾ ਹੋ ਸਕਦਾ ਝੋਲੀਆਂ ਭਰ ਕੇ ਕਮਾ ਲਓ, ਔਰ ਜਿੰਨਾ ਇਹਦੇ ਵਿੱਚ ਅਸੀਂ ਹੱਕ ਅਦਾ ਕਰ ਸਕਦੇ ਹਾਂ ਉਹ ਸਾਨੂੰ ਹੱਕ ਅਦਾ ਕਰਨਾ ਚਾਹੀਦਾ ਵਾ। ਆਪਣੇ ਗਰੀਬ ਭੈਣ ਭਰਾ ਜਿਹੜੇ ਆ ਉਹਨਾਂ ਨੂੰ ਦੇਖੋ, ਆਪਣੇ ਮੁਹੱਲੇਦਾਰਾਂ ਨੂੰ ਦੇਖੋ, ਜਿਹੜੇ ਅਫਤਾਰੀ ਜਾਂ ਸਹਿਰੀ ਨਹੀਂ ਕਰ ਸਕਦੇ ਉਹਨਾਂ ਦਾ ਖਾਸ ਖਿਆਲ ਰੱਖੋ। ਬਿਲਕੁਲ ਨਾ ਕਿ ਸਿਰਫ ਆਪਣੇ ਦੋਸਤਾਂ ਨੂੰ ਬੁਲਾ ਕੇ, ਆਪਣੇ ਯਾਨੀ ਕਿ ਜਿਨ੍ਹਾਂ ਨੇ ਪੈਂਟਾਂ ਸ਼ਰਟਾਂ ਜਾਂ 3 ਪੀਸ ਪਾਏ ਹੋਣ ਉਹਨਾਂ ਨੂੰ ਬੁਲਾ ਲਓ, ਜਾਂ ਜਿਨ੍ਹਾਂ ਨਾਲ ਤੁਹਾਡੇ ਖਾਸ ਤਾਲੁਕਾਤ ਹੋਣ ਉਹਨਾਂ ਨੂੰ ਬੁਲਾ ਲਓ। ਉਹਨਾਂ ਲੋਕਾਂ ਦਾ ਇੰਤਜ਼ਾਮ ਕਰੋ, ਉਹਨਾਂ ਲੋਕਾਂ ਦਾ ਖਿਆਲ ਕਰੋ ਜਿਹੜੇ ਮਤਲਬ ਕਿ ਲੈ ਕੇ ਇੱਕ ਡੰਗ ਦਾ ਖਾਣਾ ਵੀ ਨਹੀਂ ਖਾ ਸਕਦੇ। ਭਾਈ ਸਹੀ ਮਤਲਬ ਇਫਤਾਰੀਆਂ ਕਰਾਉਣੇ ਬਿਲਕੁਲ ਉਹਨਾਂ ਦਾ ਹੱਕ ਆ ਮੇਰੇ ਖਿਆਲ ਦੇ ਵਿੱਚ। ਬਿਲਕੁਲ ਜੀ, ਜਿਹੜਾ ਗਰੀਬ ਬੰਦਾ ਮੇਰੇ ਹਿਸਾਬ ਖਿਆਲ 'ਚ ਸਭ ਤੋਂ ਜ਼ਿਆਦਾ ਹੱਕ ਹੀ ਇਫਤਾਰੀ ਤੇ ਉਹਦਾ ਹੁੰਦਾ, ਕਿਉਂਕਿ ਗਰੀਬ ਦੇ ਜਿਹੜਾ ਯਾਰ ਉਹਦੀ ਪਹੁੰਚ ਤੋਂ ਚੀਜ਼ਾਂ ਦੂਰ ਹੈ। ਜਿਹੜੇ ਅਮੀਰ ਆ ਉਹ ਤਾਂ ਅਕਸਰ ਆਪਦੇ ਘਰਾਂ 'ਚ ਇਸਤੇਮਾਲ ਕਰਦੇ ਹੀ ਰਹਿੰਦੇ ਇਹ ਚੀਜ਼ਾਂ ਯਾਰ। ਅਫਤਾਰੀ ਨਹੀਂ, ਚਲੋ ਤੁਸੀਂ ਮਤਲਬ ਕਿ ਅਫਤਾਰੀ ਦਾ ਐਡਾ ਲੰਮਾ ਚੌੜਾ ਨਹੀਂ, ਉਹਦਾ ਇੱਕ ਟਾਈਮ ਦਾ ਉਹਨੂੰ ਖਾਣਾ ਉਹਦੇ ਘਰ 'ਚ ਪਹੁੰਚਾ ਦਿਓ, ਜਾਂ ਇੱਕ ਹਫ਼ਤੇ ਦਾ, ਜਾਂ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਕਿਸੇ ਗਰੀਬ ਦੀ ਹੈਲਪ ਜ਼ਰੂਰ ਕਰੋ ਇਸ ਮਹੀਨੇ ਦੇ ਵਿੱਚ। ਕਿਉਂਕਿ ਕੋਸ਼ਿਸ਼ ਇਹ ਹੋਣੀ ਚਾਹੀਦੀ ਖਾਣੇ ਤੋਂ ਹਟ ਕੇ, ਮੇਰੇ ਖਿਆਲ ਦੇ ਵਿੱਚ ਨਾ, ਕਿ ਕੋਸ਼ਿਸ਼ ਕਰੋ ਕਿ ਰਾਸ਼ਨ ਬਚਾਓ ਉਸ ਬੰਦੇ ਨੂੰ ਯਾਰ। ਬਿਲਕੁਲ ਕਿ ਚਲੋ ਇੱਕ ਤਾਂ ਨਹੀਂ, ਉਹਦੇ ਘਰ ਦੇ ਵਿੱਚ ਹੋਰ ਵੀ ਅਫਰਾਦ ਹੋਣਗੇ ਕਿ ਸਾਰੇ ਜਿਹੜੇ ਹੈ ਨਾ ਉਹਨੂੰ ਇਸਤੇਮਾਲ ਕਰ ਸਕਣ। ਇਨਸ਼ਾਅੱਲਾ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੀ ਜੋਗੇ ਹੋਇਆ ਗਰੀਬ ਭਰਾਵਾਂ ਦੀ ਜ਼ਰੂਰ ਹੈਲਪ ਕਰਾਂਗੇ। ਇਨਸ਼ਾਅੱਲਾ ਭਾਈ ਦੇਸ਼ ਪੰਜਾਬ ਦੀ ਟੀਮ ਪੂਰੀ ਕੋਸ਼ਿਸ਼ ਕਰੂਗੀ ਜੀ ਇਨਸ਼ਾਅੱਲਾ ਕਿ ਅਸੀਂ ਜਿੰਨੀ ਸਪੋਰਟ ਕਰ ਸਕੇ ਗਰੀਬ ਲੋਕਾਂ ਦੀ, ਇਨਸ਼ਾਅੱਲਾ ਜ਼ਰੂਰ ਕਰਾਂਗੇ। ਅਸੀਂ ਇਨਸ਼ਾਅੱਲਾ ਇਫਤਾਰੀ ਦਾ ਇੰਤਜ਼ਾਮ ਕਰਾਂਗੇ ਜੀ ਇਸ ਮਹੀਨੇ ਦੇ ਵਿੱਚ। ਨਾਲੇ ਇਨਸ਼ਾਅੱਲਾ ਡੇਟ ਮੈਂਸ਼ਨ ਨਹੀਂ ਕਰ ਰਹੇ, ਦੇਸ਼ ਪੰਜਾਬ ਦੀ ਪੂਰੀ ਟੀਮ ਜਿਹੜੀ ਆ ਅਸੀਂ ਮਿਲ ਕੇ, ਔਰ ਉਹਦੇ ਵਿੱਚ ਸਿਰਫ ਉਹ ਹੀ ਮਦੂ ਹੋਣਗੇ ਜਿਹੜੇ ਉਸ ਚੀਜ਼ ਦੇ ਹੱਕਦਾਰ ਹੋਣਗੇ ਇਨਸ਼ਾਅੱਲਾ। ਇਨਸ਼ਾਅੱਲਾ ਤੇ ਕੋਈ ਤਾਲੁਕ ਨਹੀਂ, ਕੋਈ ਦੋਸਤੀ ਨਹੀਂ ਉਹਦੇ ਵਿੱਚ ਦੇਖੀ ਜਾਏਗੀ, ਤੇ ਹੱਕਦਾਰਾਂ ਨੂੰ ਇਨਸ਼ਾਅੱਲਾ ਹੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਤੇ ਵੀਡੀਓ ਦੇ ਲਾਸਟ ਤੇ ਫਿਰ ਇਹ ਪੈਗਾਮ ਆ ਕਿ ਅਗਰ ਕਿਸੇ ਦੀ ਭਾਈ ਦੀ ਦਿਲੋਦਾਰੀ ਹੋਈ ਹੈ ਤਾਂ ਉਹਦੇ ਤੋਂ ਮਾਜ਼ਰਤ ਆ। ਬਾਕੀ ਯਾਰ ਕੁਛ ਅੱਲਾ ਤੋਂ ਡਰਿਆ ਕਰੋ, ਕੁਛ ਖੁਦਾ ਦਾ ਖੌਫ ਕਰ ਲਿਆ ਕਰੋ। ਇਸ ਮਹੀਨੇ ਦੇ ਵਿੱਚ ਖਾਸ ਕਰ ਜਿਹੜਾ ਨਾ ਥੋੜਾ ਜਿਹਾ ਰਿਆਇਤ ਕਰ ਲਿਆ ਕਰੋ ਗਰੀਬਾਂ ਨੂੰ। ਜਿਹੜਾ ਵਿਚਾਰਾ ਜਿਹਨੇ 100 150 ਦੇ 200 ਦੇ ਫਲ ਲੈਣੇ ਹੁੰਦੇ ਆ, ਉਹ ਵਿਚਾਰਾ ਜਿਹੜਾ 4 500 ਕਿੱਥੋਂ ਭਰੂਗਾ। ਕਿੱਥੋਂ ਬੋਲੋਗੇ? ਠੀਕ ਆ, ਤੇ ਦੇਖ ਲਿਆ ਕਰੋ ਕਸਟਮਰ, ਜਿਹਨੇ ਤੁਹਾਨੂੰ ਇੰਨੀ ਦੇਰ ਹੋ ਗਈ ਹੈ ਕੰਮ ਕਰਦੇ ਨੂੰ, ਕਸਟਮਰ ਬੰਦਾ ਦੇਖ ਕੇ ਪਛਾਣ ਸਕਦਾ ਵੀ ਇਹ ਕਿੰਨੀ ਜੋਗਾ ਵਿਚਾਰਾ ਹੈਗਾ ਵਾ। ਬਿਲਕੁਲ ਠੀਕ ਆ, ਉਹ ਸਫ਼ਰ ਕਰਕੇ ਤੁਹਾਡੇ ਕੋਲ ਆਉਂਦਾ ਵਾ, ਤੇ ਉਹਦਾ ਕੁਛ ਖਿਆਲ ਕਰ ਲਿਆ ਕਰੋ। ਤੇ ਇਸੇ ਅੱਛੇ ਪੈਗਾਮ ਨਾਲ ਅਸੀਂ ਇਜਾਜ਼ਤ ਚਾਹਾਂਗੇ ਭਾਈ ਸਾਹਿਬ। ਹਾਂਜੀ ਬਿਲਕੁਲ ਠੀਕ ਆ, ਜੀ। ਤੇ ਅਗਰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਔਰ ਨਾਲ ਇੱਕ ਬੈਲ ਆਈਕਨ ਲੱਗਾ ਉਹਨੂੰ ਵੀ ਨੱਪ ਲਓ, ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਵੇ। ਆਪਣੇ ਇਸ ਮਹੀਨੇ ਦੇ ਵਿੱਚ ਦੁਆਵਾਂ ਦੇ ਵਿੱਚ ਸਾਨੂੰ ਦੋ ਭਰਾਵਾਂ ਨੂੰ, ਦੇਸ਼ ਪੰਜਾਬ ਦੀ ਪੂਰੀ ਟੀਮ ਨੂੰ, ਸਾਰੇ ਉਮਤ ਮੁਸਲਮਾਨ ਨੂੰ ਯਾਦ ਰੱਖਿਓ। ਅਸਲਾਮ ਵਾਲੇਕੁਮ। ਅਸਲਾਮ ਵਾਲੇਕੁਮ।